ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ 15 ਨਵੰਬਰ 2023 30 ਕੱਤੇ ਨਾਨਕਸ਼ਾਹੀ ਸਾਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0500। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ SGPC ਚੋਣਾਂ ਤੋਂ। SGPC ਚੋਣਾਂ ਦੀਆਂ ਜਿਵੇਂ ਸਰਗਰਮੀਆਂ ਵਧੀਆਂ ਸੀ, ਪੰਥਕ ਹਲਕਿਆਂ ਦੇ ਵਿੱਚ ਵੀ ਜਿਹੜੀਆਂ ਸਰਗਰਮੀਆਂ ਸੀ ਉਹ ਤੇਜ਼ ਹੋਈਆਂ ਸੀ, ਜੋੜ ਤੋੜ ਵੀ ਜਾਰੀ ਸੀ। ਪਰ ਹੁਣ ਖਬਰ ਇਹ ਆ ਰਹੀ ਹੈ ਕਿ ਲੋਕ ਸਭਾ ਤੋਂ ਬਾਅਦ ਹੋਣਗੀਆਂ SGPC ਚੋਣਾਂ ਜੀ। ਪਹਿਲਾਂ ਹੀ ਇੱਕ ਦਹਾਕੇ ਤੋਂ ਵੱਧ ਵਕਫਾ ਬੀਤ ਚੁੱਕਿਆ ਜੀ। 2011 ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈ ਸੀ, ਜਦੋਂ ਸਹਿਜਧਾਰੀ ਵਾਲਾ ਮੁੱਦਾ ਬਣਿਆ ਇਹ ਤੇ ਸਾਰਾ ਕੁਝ, ਉਹ ਸਾਰੇ ਦੇ ਚੱਲਦੇ ਇੱਕ ਦਹਾਕਾ ਬੀਤ ਗਿਆ, ਅਜੇ ਤੱਕ ਦੁਬਾਰਾ ਚੋਣਾਂ ਨਹੀਂ ਹੋਈਆਂ। ਹੁਣ ਦੁਬਾਰਾ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀਗੀ, ਜਿਹੜੇ ਮਤਲਬ ਕਿ ਇਹਨਾਂ ਦੇ ਨੁਮਾਇੰਦੇ ਨੇ, ਅਧਿਕਾਰੀ ਨੇ, ਉਹਨਾਂ ਦੇ ਹਵਾਲੇ ਨਾਲ ਕਿ SS ਸਾਰੋ ਚੀਫ ਕਮਿਸ਼ਨਰ ਗੁਰਦੁਆਰਾ, ਉਹ ਉਧਰ ਤੇ ਪੰਜਾਬ ਵੱਲੋਂ ਜਿਹੜੇ ਪੰਜਾਬ ਸਰਕਾਰ ਵੱਲੋਂ ਲਾਏ ਗਏ ਸੀਗੇ ਗੁਰਕੀਰਤ ਕਿਰਪਾਲ ਸਿੰਘ, ਤੇ ਇਹਨਾਂ ਦੇ ਹਵਾਲੇ ਨਾਲ ਹੀ ਦੁਬਾਰਾ ਵੋਟਾਂ ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਤੇ ਉਹ ਪ੍ਰਕਿਰਿਆ 15 ਨਵੰਬਰ ਨੂੰ ਮੁੱਕਣੀ ਸੀ ਜੀ। ਪਰ ਹੁਣ ਉਹ 15 ਨਵੰਬਰ ਤੱਕ ਜਿਹੜੀਆਂ ਵੋਟਾਂ ਬਣਨੀਆਂ ਸੀ ਉਹਦਾ ਸਮਾਂ ਹੱਦ ਫਰਵਰੀ ਤੱਕ ਵਧਾ ਦਿੱਤਾ ਗਿਆ। ਸੋ ਹੁਣ ਫਰਵਰੀ ਦੀ 29 ਤਰੀਕ ਤੱਕ, 29 ਫਰਵਰੀ ਇਸ ਵਾਰ 29 ਦੀ ਆ ਰਹੀ ਹੈ ਫਰਵਰੀ, ਸੋ ਇਸ ਲਈ 29 ਫਰਵਰੀ ਤੱਕ ਦੀ ਤਰੀਕ ਮਿੱਥੀ ਹੈ ਕਿ ਉਸ ਦਿਨ ਤੱਕ ਵੋਟਾਂ ਬਣਨ ਦੀ ਪ੍ਰਕਿਰਿਆ ਜਾਰੀ ਰਹੂਗੀ ਜੀ। ਫਿਰ ਮਾਰਚ ਦੇ ਵਿੱਚ ਉਹਦੀਆਂ ਤਰੀਕਾਂ ਵੱਖ-ਵੱਖ ਮਿੱਥੀਆਂ ਗਈਆਂ ਕਿ ਇੰਨੀ ਤਰੀਕ ਤੱਕ ਸੋਧ ਹੋ ਜੂਗੀ, ਦੁਬਾਰਾ ਜਾਊਗੀ, ਫਿਰ ਦੁਬਾਰਾ ਸੂਚੀ ਬਣੂਗੀ, ਤੇ ਕਰਦੇ ਕਰਾਉਂਦੇ ਇਹ 3 ਮਈ ਨੂੰ ਜਾ ਕੇ ਕੰਮ ਨਿਬੜਨਾ ਸਾਰਾ। ਅਸਲ ਜਿਹੜੀਆਂ ਵੋਟਰ ਸੂਚੀਆਂ ਕੰਪਲੀਟ ਹੋ ਕੇ ਆਉਣੀਆਂ ਉਹ ਲਗਭਗ 3 ਮਈ ਤਰੀਕ ਮਿੱਥੀ ਗਈ ਹੈ। ਸੋ ਪਰ ਜੇਕਰ 3 ਮਈ ਆ ਤਾਂ ਫਰਵਰੀ ਦੇ ਮਤਲਬ ਅਖੀਰ ਦੇ ਵਿੱਚ ਕਹਿ ਲਓ ਜਾਂ ਮਾਰਚ 'ਚ ਕਹਿ ਲਓ, ਪਹਿਲੇ ਦੂਜੇ ਹਫ਼ਤੇ, ਉਸ ਸਮੇਂ ਤੱਕ ਤਾਂ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗ ਜਾਣਾ ਜੀ ਜੀ। ਕਿਉਂਕਿ ਅਪ੍ਰੈਲ 'ਚ ਪੂਰੀ ਉਮੀਦ ਹੈ ਕਿ ਅਪ੍ਰੈਲ 'ਚ ਲੋਕ ਸਭਾ ਦੀਆਂ ਚੋਣਾਂ ਹੋ ਜਾਣੀਆਂ। ਸੋ ਇਹਦਾ ਮਤਲਬ ਜੇਕਰ 2 ਮਈ ਤੱਕ 3 ਮਈ ਤੱਕ ਇਹ ਕੰਮ ਸਿਰੇ ਚੜ੍ਹਦਾ ਹੈ, ਕਹਿੰਦੇ ਜੀ ਕਿ 29 ਫਰਵਰੀ 2024 ਤੱਕ ਵਾਅਦਾ ਕੀਤਾ ਗਿਆ ਵੋਟ ਸੂਚੀਆਂ ਬਣਾਉਣ ਦਾ ਸ਼੍ਰੋਮਣੀ ਕਮੇਟੀ ਦੀਆਂ, ਤੇ ਜਿਹੜਾ ਅੰਤਮ ਵੋਟਰ ਸੂਚੀ ਸਾਹਮਣੇ ਆਊਗੀ ਉਹ 3 ਮਈ ਤਰੀਕ ਨਿਰਧਾਰਿਤ ਕੀਤੀ ਗਈ। ਠੀਕ ਹੈ। ਚਾਹੇ ਸੋਚ ਸਦਾਈ ਲਈ ਮਾਰਚ ਦਾ ਮਹੀਨਾ ਸਾਰਾ ਕੁਝ ਵਿੱਚ ਰੱਖਿਆ ਗਿਆ। ਸੋ ਇਹਦਾ ਮਤਲਬ ਜੇ ਮਈ 'ਚ ਸੂਚੀ ਤਿਆਰ ਹੁੰਦੀ ਆ, ਹੈ ਨਾ, ਮਤਲਬ ਕਿ ਜਾ ਕੇ, ਤੇ ਇਹਦਾ ਮਤਲਬ ਜੂਨ ਜੁਲਾਈ 'ਚ ਜਾ ਕੇ ਵੋਟਾਂ ਹੋਣ ਦੀ ਉਮੀਦ ਹੈ ਜਾਂ ਮਈ ਦੇ ਵਿੱਚ ਵੋਟਾਂ ਹੋਣ ਦੀ ਉਮੀਦ ਹੈ। ਸੋ ਇਸ ਲਈ ਉਹ ਤੋਂ ਪਹਿਲਾਂ ਅਪ੍ਰੈਲ ਆ ਜਾਣਾ ਤੇ ਅਪ੍ਰੈਲ ਦੇ ਵਿੱਚ ਲੋਕ ਸਭਾ ਚੋਣਾਂ ਹੋ ਜਾਣੀਆਂ ਜੀ। ਤੇ ਜੇਕਰ ਸਹੀ ਨਿਰਧਾਰਿਤ ਸਮੇਂ ਅਨੁਸਾਰ ਆਪਾਂ ਦੇਖੀਏ ਤਾਂ ਫਰਵਰੀ ਦੇ ਅਖੀਰ 'ਚ ਜਾਂ ਫਿਰ ਮਾਰਚ ਦੇ ਪਹਿਲੇ ਹਫ਼ਤੇ ਹੀ ਚੋਣ ਜ਼ਾਬਤਾ ਲੱਗ ਜਾਣਾ। ਠੀਕ ਹੈ ਜੀ। ਤੇ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਕੀ ਇਹ ਇੱਕ ਤੈਅ ਨੀਤੀ ਤਹਿਤ ਹੈ ਕਿ ਹਾਂ ਬਈ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਰਾਓ, ਕੋਈ ਮਾਹੌਲ ਨਾ ਬਣ ਜਾਵੇ ਕਿਸੇ ਖੇਤਰੀ ਧਿਰ ਦਾ, ਕਿਸੇ ਉਹਦਾ ਕੋਈ ਇਹੋ ਜਿਹਾ ਮੁੱਦਾ ਨਾ ਬਣ ਜਾਵੇ। ਇਸ ਲਈ ਸਾਰੇ ਪਹਿਲੂ ਨੇ ਇਹਨੂੰ ਠੰਡੇ ਵਾਸਤੇ ਪਾਇਆ ਜਾ ਰਿਹਾ, ਜਾਂ ਇਹਨਾਂ ਨੂੰ ਲੱਗਦਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਸੀਂ ਆਪਣੀ ਦਖਲ ਦਾ ਫਾਇਦਾ ਲੈ ਸਕਦੇ ਹਾਂ। ਸਾਡੇ ਉਹ ਸਰਸੇ ਹੋਣੀ ਜਿਹੜੇ ਅੱਜ ਕੱਲ ਨਵੇਂ ਮਾਮਲਿਆਂ 'ਚ ਘਿਰੇ ਨੇ ਬਾਇਆ ਤੋਮਰ ਕਾਂਡ 'ਚ, ਠੀਕ ਹੈ ਨਾ, ਉਹਨਾਂ ਦੀ ਵਰਤੋਂ ਕਿਵੇਂ ਕਰਨੀ ਆ, ਕੀ ਕਰਨਾ ਹੈ, ਉਹ ਚੋਣਾਂ ਤੋਂ ਬਾਅਦ ਦੇਖਾਂਗੇ, ਜਾਂ ਉਹਨਾਂ ਦੀ ਭੂਮਿਕਾ ਲੋਕ ਸਭਾ ਚੋਣਾਂ 'ਚ ਕੀ ਰਹਿੰਦੀ ਹੈ, ਫਿਰ ਤੈਅ ਕਰਾਂਗੇ ਅਸੀਂ ਕਿਹਨੂੰ ਅੱਗੇ ਵਧਾਉਣਾ ਕਿਹਨੂੰ ਪਿੱਛੇ। ਕੀ ਕੇਂਦਰ ਦੇ ਅੰਦਰ ਵੀ ਕੁਝ ਜੋੜ ਤੋੜ ਚੱਲ ਰਿਹਾ, ਕਿ ਇਹਦੇ ਪਿੱਛੇ ਕੋਈ ਉਹੀ ਜੀ ਸੋਚ ਖੜੀ ਹੈ ਦੂਸਰੇ ਪਾਸੇ।
ਜਿਹੜੀਆਂ ਵੋਟਾਂ ਬਣਾਉਣ ਦਾ ਕੰਮ ਵਧਿਆ, ਉਹਦੇ ਨਾਲ ਪੰਥਕ ਧਿਰਾਂ 'ਚ ਇੱਕ ਰਾਹਤ ਵੀ ਹੈ। ਕਾਰਨ ਪ੍ਰਵੀਨ ਜੀ, ਇਹਨਾਂ ਦਿਨਾਂ 'ਚ ਝੋਨੇ ਦਾ ਸੀਜ਼ਨ ਚੱਲ ਰਿਹਾ ਪੰਜਾਬ 'ਚ। ਹਾਂਜੀ। ਤੇ ਕਿਸਾਨ ਭਰਾ, ਮਾਤਾਵਾਂ, ਭੈਣਾਂ ਆਪੋ ਆਪਣੇ ਕੰਮਾਂ 'ਚ ਇਸ ਕਦਰ ਰੁੱਝੀਆਂ ਨੇ ਕਿ ਉਹ ਕਈ ਵਾਰ ਵੋਟ ਬਣਾਉਣ ਦਾ ਸਮਾਂ ਨਹੀਂ ਸਹੀ ਰੂਪ 'ਚ ਮਿਲ ਸਕਿਆ। ਇਹ ਵੀ ਇੱਕ ਪਹਿਲੂ ਹੈ। ਜਾਂ ਪੰਜਾਬ ਦੇ ਉਹ ਸਿੱਖ ਪਰਿਵਾਰ ਜਿਹੜੇ ਉਸ ਪੰਜਾਬ ਦੀ ਨਵੀਂ ਪਈ ਪਿਰਤਸ਼ਮਾਹੀ ਵਾਲੇ 'ਚ ਸ਼ਾਮਲ ਨੇ ਕਿ 6 ਮਹੀਨੇ ਇੱਧਰ ਤੇ 6 ਮਹੀਨੇ ਵਿਦੇਸ਼, ਸੋ ਅਜੇ ਵਿਦੇਸ਼ਾਂ ਤੋਂ ਨਹੀਂ ਪਰਤੇ ਤੇ ਅੱਜ ਸਮਾਂ ਮੁੱਕ ਗਿਆ ਸੀ 15 ਤਰੀਕ ਨੂੰ ਤਾਂ ਨਹੀਂ ਫਿਰ। ਸੋ ਇਸ ਲਈ ਉਹਨਾਂ ਦੇ ਅਗਲੇ ਦਿਨਾਂ 'ਚ ਆ ਜਾਣ ਦੀ ਉਮੀਦ ਨਾਲ ਉਹ ਵੋਟਰ ਸੂਚੀਆਂ 'ਚ ਸ਼ਾਮਲ ਹੋ ਸਕਣਗੇ। ਸੋ ਇਸ ਲਈ ਇਸ ਪੱਖ ਤੋਂ ਵੀ ਸਮਝਿਆ ਜਾ ਰਿਹਾ ਕਿ ਹਾਂ, ਇਹ ਸਮਾਂ ਚਾਹੀਦਾ ਸੀ। ਪਰ ਇੱਕ ਪਾਸੇ ਦੇ ਪਿੱਛੇ ਇਹ ਵੀ ਕਹਾਣੀ ਉੱਭਰ ਕੇ ਆ ਰਹੀ ਹੈ ਕਿ ਹੁਣ ਹੋਣਗੀਆਂ ਲੋਕ ਸਭਾ ਚੋਣਾਂ ਤੋਂ ਬਾਅਦ, ਤੇ ਇਸ ਲਈ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਤੈਅ ਕਰ ਸਕਦੇ ਨੇ ਕਿ ਸ਼੍ਰੋਮਣੀ ਕਮੇਟੀ ਦਾ ਆਉਣ ਵਾਲੇ ਸਮੇਂ ਰੂਪ ਸਰੂਪ ਕੀ ਹੋ ਸਕਦਾ, ਕਿਉਂਕਿ ਇਹ ਪਹਿਲਾਂ ਵੀ ਸਪਸ਼ਟ ਹੋ ਚੁੱਕਿਆ ਕਿ ਪਿਛਲੇ ਦਰਵਾਜ਼ਿਓਂ ਭਾਜਪਾ ਇਹ 'ਚ ਦਾਖਲ ਹੋਣਾ ਚਾਹੁੰਦੀ ਆ ਜੀ। ਪਿਛਲੇ ਦਰਵਾਜ਼ਿਓਂ ਭਾਜਪਾ ਇਹਦੇ ਤੇ ਆਪਣਾ ਕਬਜ਼ਾ ਚਾਹੁੰਦੀ ਆ। ਹੁਣ ਲੱਗਦਾ ਕਿ ਦਿੱਲੀ ਤੇ ਹਰਿਆਣੇ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਉਹ ਬਚੀ ਆ ਸਾਡੇ ਕੋਲ, ਜਿਹੜੀ ਅਸੀਂ ਆਪਣੇ ਕੰਟਰੋਲ 'ਚ ਕਰਨੀ ਆ। ਦਿੱਲੀ ਗੁਰਦੁਆਰਾ ਕਮੇਟੀ ਕਰ ਲਈ, ਹਰਿਆਣਾ ਕਮੇਟੀ ਕਰ ਲਈ, ਹੁਣ SGPC ਕਰ ਲਈ। ਕਿਸੇ ਤਰ੍ਹਾਂ ਜੇ SGPC ਕਰ ਲਈ ਤਾਂ ਸਾਡਾ ਸਾਰਾ ਕੰਟਰੋਲ ਹੋ ਜਾਊਗਾ। ਸੋ ਇਸ ਲਈ ਕੀ ਇਹ ਉਸ ਨੀਤੀ ਦਾ ਏਜੰਡਾ ਹੈ ਜਾਂ ਸੱਚਮੁੱਚ ਵੋਟਰ ਵੰਡ ਦੇ ਵਿੱਚ ਅਜੇ ਦਿੱਕਤ ਆ ਰਹੀ ਸੀ, ਵੋਟਰ ਸੂਚੀ ਪੂਰੀ ਨਹੀਂ ਹੋ ਪਾ ਰਹੀ ਸੀ, ਉਸ ਦੇ ਲਈ ਪਹਿਲ ਕਦਮੀ ਆ। ਸੋ ਇਹ ਦੋ ਤਰ੍ਹਾਂ ਦੀ ਚਰਚਾ ਪੰਜਾਬ 'ਚ ਵੀ, ਸਿੱਖ ਜਗਤ 'ਚ ਵੀ ਹੈ, ਜਿਹਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਪਰ ਇਹ ਸਪਸ਼ਟ ਹੈ ਜੀ ਕਿ ਜਿਵੇਂ ਤਰੀਕਾਂ ਵਧੀਆਂ ਨੇ ਕਿ ਹੁਣ SGPC ਦੀਆਂ ਚੋਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣਗੀਆਂ। ਜੀ ਜੀ, ਤੇ ਬਿਲਕੁਲ ਉਸ ਤਰ੍ਹਾਂ ਦੀਆਂ ਪੇਸ਼ਬੰਦੀਆਂ ਵੀ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਵਿਰੋਧੀ ਜਿਹੜੀਆਂ ਧਿਰਾਂ ਇਸ ਵੇਲੇ ਇਤਫਾਕ ਨਹੀਂ ਰੱਖਦੀਆਂ, ਜਿਹੜਾ ਧੜਾ ਕਾਬਜ਼ ਹੈ ਉਹਦੇ ਨਾਲ, ਤਾਂ ਉਹਨਾਂ ਵੱਲੋਂ ਤਰ੍ਹਾਂ ਦੀਆਂ ਸਰਗਰਮੀਆਂ ਜਾਂ ਤਰ੍ਹਾਂ ਦੇ ਜੋੜ ਤੋੜ ਕੀਤੇ ਜਾ ਰਹੇ ਸੀ ਆਪਣੇ ਹਮ ਜਿਹੜੇ ਵਿਚਾਰਧਾਰਕ ਲੋਕ ਹੁੰਦੇ ਆ ਉਹਨਾਂ ਦੇ ਨਾਲ ਪੇਸ਼ਬੰਦੀਆਂ। ਪਰ ਜਿਵੇਂ ਤੁਸੀਂ ਨਾਂ ਲਿਆ ਕਿ ਸਿਆਸੀ ਲੋਕਾਂ ਦੀ, ਖਾਸ ਕਰਕੇ ਦਿੱਲੀ ਦੀ ਅੱਖ ਵੀ ਇੱਧਰ ਹੀ ਸੀਗੀ, ਤਾਂ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਸੈਸ਼ਨ ਨੂੰ ਲੈ ਕੇ ਕਾਫੀ ਗਹਿ ਗੱਚ ਟਸਲ ਹੋਈ ਸੀ ਰਾਜਪਾਲ ਦੇ ਦਰਮਿਆਨ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਰਮਿਆਨ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਦੋਵਾਂ ਧਿਰਾਂ ਨੇ ਆਪਣੇ ਪੱਖ ਰੱਖੇ। ਪਰ ਜਿਵੇਂ ਤੁਸੀਂ ਦੱਸਿਆ ਸੀ, ਇੱਕ ਜ਼ਿਕਰ ਕੀਤਾ ਸੀ ਬੜੀ ਤਫਸੀਲ ਦੇ ਨਾਲ ਕਿ ਸੁਪਰੀਮ ਕੋਰਟ ਦੇ ਵਿੱਚੋਂ ਰਾਜਪਾਲ ਨੂੰ ਆਹ ਝਾੜਾਂ ਪਈਆਂ ਨੇ। ਖਬਰ ਕਹਿ ਰਹੀ ਹੈ ਕਿ ਨਵੰਬਰ ਦੇ ਆਖਰੀ ਹਫ਼ਤੇ ਹੋਵੇਗਾ ਸਰਦਰੁੱਤ ਸੈਸ਼ਨ ਜੀ। ਬਿਲਕੁਲ ਜੀ, ਜਿਸ ਦਿਨ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਸੀ, ਜਿਸ ਦਿਨ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਤਾੜਨਾ ਕਰਦਿਆਂ ਕਿ ਅੱਗ ਨਾਲ ਨਾ ਖੇਡੋ, ਸੋ ਉਸੇ ਦਿਨ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤੈਅ ਕਰ ਲਿਆ ਸੀ ਕਿ ਆਪਾਂ ਹੁਣ ਸਰਦਰੁੱਤ ਸੈਸ਼ਨ ਬੁਲਾਉਣਾ ਤੇ ਬਜਟ ਸੈਸ਼ਨ ਦੀ ਫਾਈਲ ਬੰਦ ਕਰ ਦੇਣੀ ਜੀ। ਸੋ ਬਜਟ ਸੈਸ਼ਨ ਨੂੰ ਹੁਣ ਪੂਰੀ ਤਰ੍ਹਾਂ ਸਮੇਟਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਆ। ਉਹਦੇ ਲਈ ਵਿਧਾਨ ਸਭਾ, ਸਰਕਾਰ, ਰਾਜਪਾਲ, ਇਹ ਸਾਰਿਆਂ ਦੇ ਵਿਚਾਲੇ ਤਾਲਮੇਲ ਬਣ ਰਿਹਾ। ਪਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮਤਲਬ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰੀ ਆਪਣਾ ਲੈਟਰ ਪੈਡ ਕਿਤੇ ਰੱਖ ਕੇ ਭੁੱਲ ਗਏ, ਮੁੜ ਕੇ ਅਜੇ ਚਿੱਠੀ ਨਹੀਂ ਲਿਖੀ ਕੋਈ। ਠੀਕ ਹੈ, ਅਜੇ ਕੋਈ। ਬੇਸ਼ੱਕ ਹੁਣ ਤੱਕ ਮਾਨ ਸਰਕਾਰ ਨੂੰ ਕਰੀਬ 18 ਚਿੱਠੀਆਂ ਲਿਖ ਚੁੱਕੇ ਨੇ। ਤੇ ਕਦੇ ਕਹਿੰਦੇ ਨੇ ਜੀ ਮੈਨੂੰ ਆ ਜੂਨ ਵਾਲਾ ਸੈਸ਼ਨ ਮਨਜ਼ੂਰ ਨਹੀਂ ਤੁਹਾਡਾ, ਫਿਰ ਕਹਿੰਦੇ ਹੁਣ ਫਰਵਰੀ ਅਕਤੂਬਰ 'ਚ ਜਿਹੜਾ ਬੁਲਾਇਆ ਸੀਗਾ ਸੈਸ਼ਨ, ਇਹ ਗੈਰ ਕਾਨੂੰਨੀ ਹੈ ਜੀ, ਤੁਸੀਂ ਮੇਰੇ ਤੋਂ ਮਨਜ਼ੂਰੀ ਨਹੀਂ ਲਈ ਜੀ, ਮੈਂ ਇਹ ਬਿੱਲ ਸਹੀ ਨਹੀਂਗਾ ਜੀ, ਪਹਿਲਾਂ ਮੇਰੀ ਚਿੱਠੀ ਦਾ ਜਵਾਬ ਦਿਓ ਜੀ। ਸੋ ਬੜਾ ਚਿੱਠੀ ਪੱਤਰ ਚੱਲ ਰਿਹਾ ਸੀ ਜੀ। ਸੋ ਪਰ ਸੁਪਰੀਮ ਕੋਰਟ ਦੀਆਂ ਝਾੜਾਂ ਤੋਂ ਬਾਅਦ ਨਾ ਤਾਂ ਕੋਈ ਟਿੱਕਾ ਟਿੱਪਣੀ ਕੀਤੀ ਹਾਲ ਤੱਕ, ਨਾ ਕੋਈ ਚਿੱਠੀ ਪੱਤਰ ਲਿਖਿਆ। ਹਾਂ, ਪਰ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਕਿ ਅਸੀਂ ਬਜਟ ਸੈਸ਼ਨ ਨੂੰ ਸਮੇਟ ਦੇਣਾ ਤੇ ਨਵੇਂ ਸੈਸ਼ਨ ਦੀ ਮਨਜ਼ੂਰੀ ਦੇ ਲਈ ਬਕਾਇਦਾ ਕੈਬਨਿਟ ਪਹਿਲਾਂ ਹਾਮੀ ਭਰੂਗੀ। ਉਹ ਕੈਬਨਿਟ ਦੀ ਹਾਮੀ, ਮਨਜ਼ੂਰੀ ਜਾਂ ਕੈਪਟਨ ਦਾ ਮਤਲਬ ਕੈਬਨਿਟ ਦਾ ਹਵਾਲਾ ਕਿ ਇਹਨਾਂ ਦਿਨਾਂ ਸੈਸ਼ਨ ਬੁਲਾਇਆ ਜਾਵੇ, ਤੇ ਉਹ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਹੋਰਾਂ ਕੋਲ ਜਾਊਗਾ। ਕੁਲਤਾਰ ਸੰਧਵਾ ਹੋਰੀ ਫਿਰ ਉਹ ਸੈਸ਼ਨ ਦੀਆਂ ਤਰੀਕਾਂ ਤੈਅ ਕਰਕੇ, ਕਿਉਂਕਿ 3 ਜਾਂ 4 ਦਿਨਾਂ ਦਾ ਸਰਦਰੁੱਤ ਸੈਸ਼ਨ ਹੋ ਸਕਦਾ ਹੈ, ਤੇ ਉਹ ਸੈਸ਼ਨ ਵਾਲੀ ਫਾਈਲ ਫਿਰ ਉਹ ਰਾਜਪਾਲ ਕੋਲ ਜਾਊਗੀ ਤੇ ਰਾਜਪਾਲ ਜੀ ਬਿਨਾਂ ਕਿਸੇ ਹਿਲਜੁਲ ਤੋਂ, ਬਿਨਾਂ ਕਿਸੇ ਦਿੱਕਤ ਤੋਂ ਮਨਜ਼ੂਰੀ ਦੇ ਕੇ ਭੇਜਣਗੇ ਕਿ ਹਾਂ ਜੀ ਇੰਨੀ ਤਰੀਕ ਨੂੰ ਸਰਦਰੁੱਤ ਸੈਸ਼ਨ ਬੁਲਾ ਦਿਓ, ਕਿਉਂਕਿ ਜਿੰਨੀ ਕੁ ਝਾੜ ਝੰਬ ਹੋਈ ਆ ਅਜੇ 6 ਮਹੀਨੇ ਤਾਂ ਨਹੀਂ ਬੋਲਣ ਜੋਗੇ ਜੀ। ਸੋ ਇਸ ਤੋਂ ਬਾਅਦ ਫਿਰ ਉਹ ਸੈਸ਼ਨ ਸ਼ੁਰੂ ਹੋਊਗਾ। ਹਾਂ, ਇਹ ਤੈਅ ਆ ਸੈਸ਼ਨ ਦੇ ਵਿੱਚ ਕੁਝ ਰੁਕੇ ਕੰਮਾਂ ਨੂੰ, ਕੁਝ ਰੁਕੇ ਬਿੱਲਾਂ ਨੂੰ, ਕੁਝ ਨਵੇਂ ਪੁਰਾਣੇ ਬਿੱਲ ਜਿਨ੍ਹਾਂ ਨੂੰ ਮਨਜ਼ੂਰੀ ਦਿਵਾਉਣਾ ਚਾਹੁੰਦੀ ਹੈ ਸਰਕਾਰ, ਪਾਸ ਕਰਨਾ ਚਾਹੁੰਦੀ, ਬੜੀ ਆਸਾਨੀ ਨਾਲ ਪਾਸ ਕਰਨ ਦੀ ਕਵਾਇਦ ਚੱਲ ਜੂਗੀ। ਪਰ ਸਵਾਲ ਇਹ ਹੈ ਕਿ ਕੀ ਸਰਦਰੁੱਤ ਸੈਸ਼ਨ ਦੇ ਵਿੱਚ ਕੋਈ ਬਿੱਲ ਪਾਸ ਕਰਾਉਣ ਦੀ ਕਵਾਇਦ ਹੋਊਗੀ ਜਾਂ SYL ਤੇ ਪੰਜਾਬ ਦੇ ਪਾਣੀਆਂ ਤੇ ਮੁੜ ਕੇ ਚਰਚਾ ਹੋਊਗੀ।
ਕਿਉਂਕਿ ਉਹ ਮਸਲਾ ਤਾਂ ਖੜਾ ਹੈ ਜੀ। ਮਾਨ ਸਰਕਾਰ ਨੇ ਜਦੋਂ 2 ਰੋਜ਼ਾ ਸੈਸ਼ਨ ਬੁਲਾਇਆ ਸੀ ਅਕਤੂਬਰ ਮਹੀਨੇ ਦਾ, ਜਿਹਦੇ ਨਾਲ ਰਾਜਪਾਲ ਦੀ ਟਸਲ ਹੋਈ ਸੀ, ਉਹਦੇ ਬਾਵਜੂਦ ਬੁਲਾਇਆ ਸੀ ਔਰ ਬੁਲਾ ਕੇ ਕਹਿਤਾ ਸੀ ਕਿ ਹੁਣ ਕੋਈ ਨਾ ਮਨਜ਼ੂਰੀ ਲੈ ਕੇ ਜਾਵਾਂਗੇ। ਕਿਆ ਸੀਗਾ ਜੀ। ਤੇ ਉਹ ਸੈਸ਼ਨ ਦੀ ਚਰਚਾ ਉੱਥੇ ਹੀ ਬੰਦ ਹੋ ਗਈ ਸੀ, ਪਾਣੀ ਵਾਲੇ ਮਸਲੇ ਦੀ, SYL ਵਾਲੀ ਮਸਲੇ ਦੀ। ਕੀ ਪੂਣੀ ਉੱਥੋਂ ਹੀ ਕੱਤੋਗੇ ਜਨਾਬ? ਜੀ ਜੀ। ਕੀ ਗੱਲ ਉੱਥੋਂ ਹੀ ਛੂਹੋਗੇ? ਕਿਉਂਕਿ ਮਸਲਾ ਤਾਂ ਹੱਲ ਨਹੀਂ ਹੋਇਆ 1 ਨਵੰਬਰ ਵਾਲੀ ਬੈਠਕ 'ਚ ਕੋਈ। 1 ਨਵੰਬਰ ਵਾਲੀ 'ਚ ਤੁਸੀਂ ਇਹ ਤਾਂ ਦੱਸਿਆ, ਫਰੇਮਵਰਕ ਤਾਂ ਕੀਤਾ ਕਿ ਭਾਈ ਆਹ ਤੇਰੇ ਜ਼ਿੰਮੇਵਾਰ, ਆਹ ਤੇਰੇ ਜ਼ਿੰਮੇਵਾਰ, ਆਹ ਤੇਰੇ ਜ਼ਿੰਮੇਵਾਰ, ਪਰ ਹੁਣ ਜ਼ਿੰਮੇਵਾਰੀ ਤੋਂ ਅੱਗੇ ਵੱਧ ਕੇ ਮਸਲੇ ਦਾ ਹੱਲ ਕੀ ਕਰ ਰਿਹਾ ਸਰਕਾਰ ਨੇ, ਉਹ ਨਹੀਂ ਦੱਸਿਆ। ਜੀ ਜੀ। ਸੋ ਇਸ ਲਈ ਪੰਜਾਬ ਉਮੀਦ ਕਰਦਾ ਕਿ ਜਿਹੜਾ ਸਰਦਰੁੱਤ ਸੈਸ਼ਨ 3 ਜਾਂ 4 ਰੋਜ਼ਾ ਹੋਊਗਾ, ਉਹਦੇ ਵਿੱਚ ਪਾਣੀਆਂ ਦੇ ਮਸਲੇ ਦੇ ਹੱਲ ਲਈ ਸਰਕਾਰ ਕੋਈ ਪਹਿਲ ਕਦਮੀ ਕਰਦੀ ਵੀ ਨਜ਼ਰ ਆਊਗੀ, ਜਾਂ ਇਹ ਰੂਟੀਨ ਸੈਸ਼ਨ ਹੋ ਜਾਊਗਾ ਕਿ SYL ਵਾਲਾ ਚੈਪਟਰ ਫਿਲਹਾਲ ਬੰਦ ਹੈ ਜੀ, ਹਲੇ ਲੋੜ ਹੀ ਨਹੀਂ ਉਹਦੀ, ਜਦੋਂ ਫਿਰ ਮੁੱਦਾ ਬਣੂਗਾ ਫਿਰ ਗੱਲ ਕਰ ਲਾਂਗੇ। ਸੋ ਇਹ ਦੇਖਣ ਵਾਲੀ ਗੱਲ ਹੋਗੀ, ਪਰ ਇਹ ਸਰਦਰੁੱਤ ਸੈਸ਼ਨ ਕਾਫੀ ਹਗਾਮਿਆ ਭਰਪੂਰ ਵੀ ਹੋਣ ਦੀ ਉਮੀਦ ਆ, ਕਿਉਂਕਿ ਇਹ ਤੋਂ ਬਾਅਦ ਫਿਰ ਲਗਭਗ ਚੋਣਾਂ ਨੇੜੇ ਜਾ ਪੈਣੀਆਂ ਤੇ ਉਧਰ ਬਜਟ ਸੈਸ਼ਨ ਨੇੜੇ ਤੇੜੇ ਹੋਣਾ, ਲੋਕ ਸਭਾ ਚੋਣਾਂ ਹੋਣੀਆਂ, ਸੋ ਸਾਰਿਆਂ ਦੇ ਦੌਰਾਨ ਜਾ ਕੇ ਚਰਚਾ ਹੋਣੀ ਹੈ। ਸੋ ਇਸ ਲਈ ਹੁਣ ਜੀ ਪਿਛਲਾ ਬਜਟ ਸੈਸ਼ਨ ਬੰਦ ਤੇ ਅਗਲੇ ਸਰਦਰੁੱਤ ਸੈਸ਼ਨ ਲਈ ਰਾਜਪਾਲ ਕੋਲ ਮਨਜ਼ੂਰੀ ਮਿਲਣਾ ਤੈਅ, ਤੇ ਇਸ ਲਈ ਨਵੰਬਰ ਦੇ ਆਖਰੀ ਹਫ਼ਤੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 3 ਜਾਂ 4 ਰੋਜ਼ਾ ਸੈਸ਼ਨ ਹੋਣਾ ਹੀ ਹੋਣਾ, ਜਿਹਦੀ ਆਉਂਦੇ ਇਸ ਹਫ਼ਤੇ ਦੇ ਦਰਮਿਆਨ ਹੀ ਕੈਬਨਿਟ ਬੈਠਕ 'ਚੋਂ ਲੈ ਕੇ ਮਨਜ਼ੂਰੀ ਪਾ ਕੇ ਕਾਰਵਾਈ ਅੱਗੇ ਪਾਈ ਜਾਊਗੀ। ਜੀ ਜੀ। ਤੇ ਸ਼ਰਮਾ ਜੀ ਇਹ ਵੀ ਗੱਲ ਆ ਨਾ ਕਿ ਹੁਣ ਜਿਹੜੀ ਬਹਿਸ 'ਚ ਸੱਦਿਆ ਸੀ ਮੁੱਖ ਮੰਤਰੀ ਸਾਹਿਬ ਨੇ, ਉਹ ਬਹਿਸ ਹੁਣ ਵਿਧਾਨ ਸਭਾ 'ਚ ਵੀ ਹੋ ਜੇ ਤਾਂ ਬਿਹਤਰ ਹੈ, ਕਿਉਂਕਿ ਚਲੋ ਉੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੈਗੇ ਨੇ, ਮਾੜੇ ਮੋਟੇ ਜਿੰਨੇ ਵੀ ਹੈਗੇ ਨੇ। ਚਲੋ ਹੋ ਜੇ, ਜੇ ਕਰਾਉਣਾ ਚਾਹਣਗੇ ਤਾਂ ਹੀ ਹੈ। ਹਾਂਜੀ ਹਾਂਜੀ। ਤੇ ਅਗਲੀ ਖਬਰ ਦੇ ਵੱਲ ਵਧੀਆ। ਬਹਿਸ, ਹਾਂਜੀ ਹਾਂਜੀ ਹਾਂਜੀ, ਜੇ ਬਹਿਸ ਕਰਾਉਣੀ ਹੁੰਦੀ ਤਾਂ ਬਹਿਸ ਪਹਿਲਾਂ ਹੀ ਪੰਜਾਬ ਦੀ ਵਿਧਾਨ ਸਭਾ 'ਚ ਹੁੰਦੀ। ਹਾਂਜੀ ਬਿਲਕੁਲ, ਡਰਾਮਾ ਸਟੇਜ ਤੇ ਨਾ ਹੁੰਦੀ ਫਿਰ। ਤੇ ਸ਼ਰਮਾ ਜੀ ਖੁਦ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਸੀ, ਉਦੋਂ ਕਹਿੰਦੇ ਹੁੰਦੇ ਸੀ ਬੈਠਕਾਂ ਵਧਾਉਣੀਆਂ ਚਾਹੀਦੀਆਂ, ਬੈਠਕਾਂ ਹੁਣ ਸੱਤਾ ਦੇ ਵਿੱਚ ਆ, ਵਧਾ ਲੈਣ ਬੈਠਕਾਂ। ਨਾ ਨਾ ਨਾ, ਹੁਣ ਤਾਂ 2 ਤੋਂ 3 ਦਿਨ ਹੋ ਜਾਵੇ ਤਾਂ ਔਖੇ ਹੋ ਜਾਂਦੇ ਨੇ ਕਿ ਬਸ ਛੇਤੀ ਕਰੋ। ਜੀ। ਕਿਉਂਕਿ ਆਪਣਾ ਜਿੰਨੀ ਕੁ ਆਪਣੀ ਸਕ੍ਰਿਪਟ ਲਿਖੀ ਹੁੰਦੀ ਹੈ ਉਹ ਤਾਂ ਨਿਬੜ ਜਾਂਦੀ ਹੈ ਨਾ ਫਿਰ ਉਹ ਤੋਂ ਬਾਅਦ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਆਪ ਦੇ ਅਨਮੋਲ ਹੀਰਿਆਂ ਦੀ। ਮਜੀਠੀਆ ਦੇ ਦਾਅਵੇ ਨੇ ਕਹਿੰਦੇ ਇਹਨਾਂ ਦੇ ਸਾਹ ਸੁਕਾਏ ਪਏ ਆ ਜੀ। ਦੇਖੋ, ਵਿਕਰਮ ਮਜੀਠੀਆ ਨੇ ਦੀਵਾਲੀ ਵਾਲੇ ਦਿਨ, ਦੀਵਾਲੀ ਵਾਲੇ ਸੰਬੰਧ ਦੇ ਵਿੱਚ ਇੱਕ ਫੋਟੋ ਨੂੰ ਟੈਗ ਕਰਕੇ ਖੜਾ ਕੀਤਾ ਸੀ ਮਾਮਲਾ। ਇਹ ਮਾਮਲਾ ਹੈਗਾ ਕਿ ਪੰਜਾਬ ਦੇ ਕੈਬਨਿਟ ਮੰਤਰੀ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਣ ਜਾਂਦੇ ਨੇ ਜੀ, ਤੇ ਉਹ ਬਕਾਇਦਾ ਇੱਕ ਤੈਅ ਸ਼ਡਿਊਲ ਜਿਵੇਂ ਹੁੰਦਾ ਕਿ ਸਾਰੇ ਮੰਤਰੀ ਹਾਜ਼ਰ ਹੋਣਗੇ ਜੀ, ਉਵੇਂ ਹੋਊਗਾ ਜੀ, ਉਵੇਂ ਇੱਕ ਸਾਂਝੀ ਫੋਟੋ ਹੁੰਦੀ ਹੈ। ਬੇਸ਼ੱਕ ਉਹਦੇ ਵਿੱਚ 2 ਮਾਣਯੋਗ ਸਤਿਕਾਰਯੋਗ ਸਾਡੀਆਂ ਜਿਹੜੀਆਂ ਬੀਬੀਆਂ ਮੰਤਰੀ ਨੇ ਉਸ ਤਸਵੀਰ 'ਚ ਨਹੀਂ ਹੈਗੀਆਂ, ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਸ ਤਸਵੀਰ 'ਚ ਨਹੀਂ ਹੈਗੇ, ਡਿਪਟੀ ਸਪੀਕਰ ਹੈਗੇ ਤੇ ਬਾਕੀ ਮੰਤਰੀ ਹੈਗੇ। ਸੋ ਜਿੰਨੇ ਮੰਤਰੀ ਉਸ ਫੋਟੋ 'ਚ ਮੌਜੂਦ ਨੇ, ਉਹਨਾਂ ਦੀ ਤਸਵੀਰ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਫੋਟੋ ਟੈਗ ਕਰਕੇ ਇੱਕ ਵਧਾਈ ਦਿੰਦਿਆਂ ਕਿਹਾ ਸੀਗਾ ਕਿ ਨਾ ਅਨਮੋਲ ਹੀਰਿਆਂ 'ਚੋਂ ਇੱਕੋ ਜਿਹਾ ਕੋਲਾ ਵੀ ਹੈਗਾ ਜਿਹਦੀ ਕਰਤੂਤ ਜਾਣ ਕੇ ਤੁਸੀਂ ਹੱਥ ਮਿਲਾਉਣੋਂ ਵਿੱਚ ਝਿਜਕੋਗੇ ਉਹਦੇ ਨਾਲ। ਤੇ ਫਿਰ ਜਦੋਂ ਕੱਲ ਪ੍ਰੈਸ ਕਾਨਫਰੰਸ ਸੱਦੀ ਵਿਕਰਮ ਮਜੀਠੀਆ ਨੇ, ਤਦ ਸੱਤਾਧਾਰੀ ਧਿਰ ਨੂੰ ਵੀ, ਵਿਰੋਧੀ ਦਲਾਂ ਨੂੰ ਵੀ, ਮੀਡੀਆ ਨੂੰ ਵੀ, ਪੰਜਾਬ ਵਾਸੀਆਂ ਨੂੰ ਵੀ ਲੱਗਿਆ ਕਿ ਲੈ ਵੀ ਅੱਜ ਉਹ ਅਨਮੋਲ ਹੀਰੇ ਦਾ ਨਾਂ ਉਜਾਗਰ ਹੋ ਜਾਣਾ ਤੇ ਅੱਜ ਸਾਰਾ ਕਾਰਾ ਸਾਹਮਣੇ ਆ ਜਾਣਾ। ਪ੍ਰਵੀਨ ਜੀ, ਵਿਕਰਮ ਮਜੀਠੀਆ ਇੱਕ ਦਾਅਵਾ ਤਾਂ ਇਹ ਕਰਦੇ ਨੇ ਕਿ ਮੈਂ ਇੱਕ ਸਮਾਗਮ 'ਚ ਗਿਆ ਸੀ, ਸਮਾਜਿਕ ਸਮਾਗਮ ਸੀ, ਉੱਥੇ ਕੋਈ ਧਿਰ ਆਈ, ਉਹ ਕੋਈ ਵਿਅਕਤੀ ਆਏ ਤੇ ਮੈਨੂੰ ਕਹਿੰਦੇ ਜੀ ਆਹ ਦੇਖੋ ਜੀ, ਆਹ ਪੈਨ ਡਰਾਈਵ ਫੜੋ। ਕਹਿੰਦੇ ਮੈਂ ਕਿਹਾ ਐ ਨਹੀਂ ਫੜਦਾ, ਹੈ ਕੀ ਮੈਨੂੰ ਦੱਸੋ। ਕਹਿੰਦੇ ਉਹਨੇ ਥੋੜਾ ਜਿਹਾ ਕਲਿੱਪ ਮੈਨੂੰ ਆਪਣੇ ਫੋਨ ਤੇ ਵੀ ਦਿਖਾਇਆ ਤੇ ਫਿਰ ਪੈਨ ਡਰਾਈਵ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਨਾ, ਪਹਿਲਾਂ ਪੈਨ ਡਰਾਈਵ ਚਲਾ ਕੇ ਦਿਖਾਓਗੇ ਇਹਦੇ ਵਿੱਚ ਕੀ ਹੈ। ਕਹਿੰਦੇ ਫਿਰ ਉਹਨੇ ਕੰਪਿਊਟਰ ਦਾ ਪ੍ਰਬੰਧ ਕੀਤਾ, ਪੈਨ ਡਰਾਈਵ ਚਲਾ ਕੇ ਦਿਖਾਈ ਤੇ ਕਹਿੰਦੇ ਜੀ ਮੇਰੇ ਤੋਂ ਪੂਰੀ ਨਹੀਂ ਦੇਖ ਹੋਈ ਕਿ ਇਹੀ ਜੀ ਘਿਨਾਉਣੀ, ਇਹੀ ਜੀ ਸ਼ਰਮਸ਼ਾਰ, ਇਹੀ ਜੀ ਅਖਲਾਕ ਤੋਂ ਡਿੱਗੀ ਹੋਈ ਕਰਤੂਤ ਹੈ ਕਿ ਜਿਹਨੂੰ ਮੈਂ ਦੇਖ ਨਹੀਂ ਸਕਿਆ। ਤੇ ਪਰ ਉਹ ਕਹਿੰਦੇ ਇਸ ਤਸਵੀਰ 'ਚ ਉਹ ਵਿਅਕਤੀ ਸ਼ਾਮਲ ਹੈ ਤੇ ਸਰਕਾਰ ਨੂੰ ਬੇਨਤੀ ਹੈ, ਮਾਨ ਸਾਹਿਬ ਨੂੰ ਬੇਨਤੀ ਹੈ ਕਿ ਉਹਨੂੰ ਆਪਣੀ ਕੈਬਨਿਟ 'ਚੋਂ ਬਾਹਰ ਕਰੋ ਤੇ ਉਹਨੂੰ ਗ੍ਰਿਫਤਾਰ ਕਰੋ। ਹੁਣ ਇਹਦਾ ਮਤਲਬ ਤਾਂ ਸਪਸ਼ਟ ਹੈ ਕਿ ਉਸ ਦੇ ਵਿੱਚ ਉਹਨਾਂ ਨੇ ਕਟਾਰੂ ਚੱਕ ਦਾ ਹਵਾਲਾ ਦੇ ਕੇ ਕਿਹਾ ਕਟਾਰੂ ਚੱਕ ਤੋਂ ਵੀ ਮਾੜੀ ਕਰਤੂਤ ਹੈ ਜੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਦੇ ਨਜਾਇਜ਼ ਫਾਇਦਾ ਚੁੱਕਿਆ ਗਿਆ, ਕਿਸੇ ਦੇ ਕੰਮ ਦੇ ਲਈ ਉਹਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ। ਸੋ ਇਹ ਸਾਰਾ ਘਟਨਾਕ੍ਰਮ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਮੰਤਰੀ ਬਣਨ ਤੋਂ ਬਾਅਦ ਦਾ, ਠੀਕ ਹੈ, ਜਾਂ ਮੰਤਰੀ ਬਣਨ ਤੋਂ ਪਹਿਲਾਂ ਦਾ, ਕਿਉਂਕਿ ਜਿੰਨੇ ਕੈਬਨਿਟ 'ਚ ਹੈਗੇ ਨੇ ਇਹਨਾਂ 'ਚੋਂ ਕੁਝ ਉਹੋ ਜਿਹੇ ਲੋਕ ਵੀ ਨੇ ਜਿਹੜੇ ਪਹਿਲਾਂ ਵੱਖੋ-ਵੱਖ ਅਹੁਦਿਆਂ ਤੇ ਵੱਖੋ-ਵੱਖ ਪਹੁੰਚ ਵਾਲੀਆਂ ਥਾਵਾਂ ਤੇ ਰਹੇ ਨੇ। ਸੋ ਉਸ ਸਮੇਂ ਵੀ ਕਈ ਲੋਕ ਇਹਨਾਂ ਕੋਲ ਇਨਸਾਫ ਦੀ ਆਸ ਲਈ ਆਉਂਦੇ ਹੋਣਗੇ, ਚਾਹੇ ਕੋਈ ਸਰਕਾਰੀ ਅਹੁਦੇ ਤੇ ਰਿਹਾ, ਚਾਹੇ ਕੋਈ ਕਿਸੇ ਸੰਸਥਾ ਸੰਬੰਧਿਤ ਉੱਚ ਰਿਹਾ। ਸੋ ਇਸ ਲਈ ਆਪਣੇ ਉਸ ਅਹੁਦਿਆਂ ਤੇ ਰਹਿੰਦਿਆਂ ਵੀ
ਕੀ ਕਿਸੇ ਦੀ ਮਜਬੂਰੀ ਦਾ ਉਸ ਸਮੇਂ ਦਾ ਫਾਇਦਾ ਤਾਂ ਨਹੀਂ ਜਿਹੜੀ ਹੁਣ ਵੀਡੀਓ ਸਾਹਮਣੇ ਆ ਰਹੀ ਆ, ਜਾਂ ਮੰਤਰੀ ਬਣਨ ਤੋਂ ਬਾਅਦ ਦੀ ਆ? ਇਹ ਤਾਂ ਸਪਸ਼ਟ ਨਹੀਂ ਆ। ਔਰ ਵਿਕਰਮ ਮਜੀਠੀਆ ਨੂੰ ਜਦੋਂ ਸਵਾਲ ਆਇਆ ਕਿ ਜਨਾਬ ਦੱਸ ਤਾਂ ਦਿਓ ਕਿ ਕਿਹੜੇ ਪਾਸਿਓਂ ਖੜਾ ਬੰਦਾ ਫੋਟੋ 'ਚ, ਕਹਿੰਦੇ ਮੈਂ ਆਪਣੇ ਵਾਲੇ ਪਾਸੇ ਹਿਸਾਬ ਨਾਲ ਸੋਚਾਂਗੇ, ਤੁਹਾਡੇ ਵਾਲੇ ਪਾਸੇ ਨਾਲ, ਮਤਲਬ ਗੱਲ ਗੋਲ ਕਰਤੀ। ਫਿਰ ਪੁੱਛਿਆ ਕਿ ਜੀ ਹੈ ਕੌਣ, ਕਹਿੰਦੇ ਬਹੁਤ ਨੇੜੇ ਆ ਭਗਵੰਤ ਮਾਨ ਹੋਰਾਂ ਦੇ, ਮਾਨ ਸਾਹਿਬ ਦੇ ਬਹੁਤ ਨਜ਼ਦੀਕੀ ਹੈ। ਤੇ ਫਿਰ ਜਦੋਂ ਪੁੱਛਿਆ ਕਿ ਕਿਹੜੇ ਖੇਤਰ ਦਾ, ਕਹਿੰਦੇ ਮਾਝੇ 'ਚ ਵੀ ਫਿਰਦਾ, ਮਾਲਵੇ 'ਚ ਵੀ ਫਿਰਦਾ ਰਹਿੰਦਾ, ਮੀਡੀਆ ਵਾਲਿਆਂ ਨੂੰ ਕਹਿੰਦੇ ਤੁਹਾਡੇ 'ਚ ਵੀ ਫਿਰਦਾ ਰਹਿੰਦਾ। ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਪੱਗ ਵਾਲਾ ਜੀ ਜਾਂ ਬਿਨਾਂ ਪੱਗ ਤੋਂ ਆ, ਕਿ ਪੱਗ ਬੰਨਦਾ ਕਿ ਨਹੀਂ, ਕਹਿੰਦੇ ਦੋ ਹੀ ਕੰਮ ਕਰ ਲੈਂਦਾ। ਅੱਛਾ। ਸੋ ਇਹ ਸਾਰੇ ਉਹ ਜਿਵੇਂ ਕਹਿੰਦੇ ਨਾ ਕਿ ਕੋਈ ਬੁਝਾਰਤ ਬੁੱਝਣ ਤੋਂ ਪਹਿਲਾਂ ਅਤਾ ਪਤਾ ਦੱਸ ਦੋ ਜੀ ਉਹਦਾ ਕੀ ਹੈ। ਸੋ ਇਹ ਅਤੇ ਪਤੇ ਜੇ ਖਾਸੇ ਦੱਸਦੇ, ਹੁਣ ਹਿਸਾਬ ਕਿਤਾਬ ਲੱਗੀ ਜਾਂਦਾ ਕਿ ਕਿਹੜਾ ਪੱਗ ਬੰਨਦਾ ਸੀ, ਕਿਹੜਾ ਬੰਨਣ ਲੱਗ ਗਿਆ, ਕਿਹੜਾ ਪਹਿਲਾਂ ਬੰਨਦਾ ਸੀ, ਕਿਹੜੀ ਹੁਣ ਬੰਨਦਾ ਹੈ, ਕਿਹੜਾ ਕਦੇ ਬੰਨ ਲੈਂਦਾ ਕਦੇ ਨਹੀਂ ਬੰਨਦਾ, ਕਿਹੜਾ ਕਿਸੇ ਖਾਸ ਮੌਕੇ ਤੇ ਬੰਨਦਾ। ਤਾਂ ਹੁਣ ਮੀਡੀਆ ਵਾਲੇ ਆਪਣੇ ਅੰਦਾਜ਼ੇ ਲਾਈ ਜਾਂਦੇ ਨੇ। ਵਿਕਰਮ ਮਜੀਠੀਆ ਜੀ ਨੂੰ ਪੈਨ ਡਰਾਈਵ ਦਿਖਾਤੀ ਜੀ, ਤੇ ਪੈਨ ਡਰਾਈਵ ਦੇ ਹਵਾਲੇ ਨਾਲ ਇਸ ਤਸਵੀਰ ਦੇ ਵਿੱਚ ਜਿੰਨੇ ਬੰਦੇ ਨੇ ਉਹਨਾਂ ਸਾਰਿਆਂ ਦੇ ਸਾਹ ਸੁੱਕੇ ਨੇ। ਕਾਰਨ ਇਹ ਵੀ ਹੈ ਕਿ ਕਈ ਵਾਰ ਜਿਹੜਾ ਵਿਅਕਤੀ ਹੁਣ ਦਾਅਵਾ ਕਰਨਾ ਚਾਹੁੰਦਾ ਵਿਕਰਮ ਮਜੀਠੀਆ, ਉਹਨੂੰ ਇਹ ਤਾਂ ਪਤਾ ਹੈ ਕਿ ਜੋ ਬੰਟੀ ਰਮਾਣੇ ਨਾਲ ਹੋਇਆ ਉਹ ਮੇਰੇ ਨਾਲ ਵੀ ਹੋ ਸਕਦਾ ਜੇ ਝੂਠ ਨਿਕਲਿਆ ਇਹ ਗੱਲ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਕੱਲੀ ਇਹੀ ਮਸਲਾ ਨਹੀਂਗਾ ਕਿ ਇਹ ਵੀਡੀਓ ਹੈ ਜਾਂ ਇੱਕ ਕਲਿੱਪ ਹੈ। ਮਸਲਾ ਇਹ ਵੀ ਹੈ ਕਿ ਅੱਜ ਤਕਨੀਕ ਦਾ ਜਿਹੜਾ ਯੁੱਗ ਹੈ ਉਹ 'ਚ ਚਿਹਰੇ ਮੋਹਰੇ, ਸਿਰ ਪੈਰ ਬਦਲ ਦਿੱਤੇ ਜਾਂਦੇ ਨੇ। ਹਾਂਜੀ ਹਾਂਜੀ। ਕਿਸੇ ਦਾ ਸਿਰ ਵੀ ਲੱਜਦਾ। ਇਸ ਲਈ ਮੰਨਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਨੇ ਤਕਨੀਕੀ ਤੌਰ ਤੇ ਉਹਦੀ ਵੀ ਜਾਂਚ ਕਰਾ ਲਈ ਹੋਣੀ ਪੂਰੀ। ਠੀਕ ਹੈ ਕਿ ਹਾਂ ਇਹ ਸਹੀ ਹੈ। ਉਸ ਤੋਂ ਬਾਅਦ ਇਹ ਐਡਾ ਬੜਾ ਦਾਅਵਾ ਕੀਤਾ, ਕਿਉਂਕਿ ਉਹ ਵੀ ਮੰਤਰੀ ਰਹੇ ਨੇ ਪੰਜਾਬ 'ਚ, MLA ਰਹੇ ਨੇ, ਤੇ ਇਸ ਲਈ ਉਹਨਾਂ ਨੂੰ ਵੀ ਸਮਝ ਹੈ ਕਿ ਹਾਂ ਇਹ ਕਿਸੇ ਤੇ ਏਦਾਂ ਦੋਸ਼ਾਰੋਪਣ ਕਰਨਾ ਸਹੀ ਨਹੀਂ ਹੋਊਗਾ। ਜੀ ਜੀ ਬਿਲਕੁਲ। ਜੇ ਅਨਮੋਲ ਹੀਰੇ ਸੱਚਮੁੱਚ ਹੀਰੇ ਨੇ ਪ੍ਰਵੀਨ ਜੀ, ਤੇ ਫਿਰ ਪ੍ਰੈਸ ਕਾਨਫਰੰਸ ਵਿਕਰਮ ਮਜੀਠੀਆ ਨੂੰ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਮੰਤਰੀਆਂ ਨਾਲ ਬਿਠਾ ਕੇ ਕਰਨੀ ਚਾਹੀਦੀ ਆ। ਤੇ ਉਹਦੇ ਵਿੱਚ ਵਿਕਰਮ ਮਜੀਠੀਆ ਨੂੰ ਸੱਦਣਾ ਚਾਹੀਦਾ ਕਿ ਆ ਜਾ ਚਲਾ ਵੀਡੀਓ ਜੇ ਸਾਡੀ, ਜੇ ਸਹੀ ਨੇ ਜੀ। ਤੇ ਜੇ ਸਹੀ ਨਹੀਂ ਹੈਗੇ ਤਾਂ ਵੀ ਲੋਕ ਇਲਾਜ ਲਈ, ਸਮਾਜਿਕ ਵਰਤਾਰੇ ਲਈ, ਤੇ ਜਿਹਦੇ ਨਾਲ ਧੱਕੇਸ਼ਾਹੀ ਦੀ ਵੀਡੀਓ ਹੈ ਉਹਦੀ ਇੱਜ਼ਤ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਸ ਵਿਅਕਤੀ ਨੂੰ ਸਾਹਮਣੇ ਆ ਜਾਣਾ ਚਾਹੀਦਾ ਕਿ ਮੈਂ ਆ ਜੀ ਉਹ ਕਾਲੀ ਭੇਡ, ਮੇਰੀ ਕਰਤੂਤ ਹੈ ਜੀ, ਮੈਨੂੰ ਮਾਫ ਕਰ ਦਿਓ, ਪਰ ਇਹ ਵੀਡੀਓ ਜਨਤਕ ਨਾ ਕਰਿਓ ਜੀ। ਆ ਜਾਵੇ ਸਾਹਮਣੇ। ਜੀ ਜੀ ਜੀ। ਹੈ ਦਮ ਕਿਸੇ ਮਾਂ ਦੇ ਪੁੱਤ 'ਚ ਇਹਨਾਂ 'ਚ। ਦੂਸਰਾ ਪੱਖ ਇਹ ਵੀ ਚਰਚਾ ਚੱਲਦਾ ਹਾਂਜੀ ਕਿ ਕਿਤੇ ਵਿਕਰਮ ਮਜੀਠੀਆ ਦੇ ਡਰ ਨੇ ਕਈਆਂ ਨੂੰ ਪਸੀਨਾ ਤਾਂ ਨਹੀਂ ਲਿਆਤਾ ਜੀ, ਕਿ ਵੀਡੀਓ ਇੱਕ ਦੀ ਹੋਵੇ ਤੇ ਹਰੇਕ ਸੋਚੀ ਜਾਂਦਾ ਹੋਵੇ ਅੱਛਾ ਮੇਰੀ ਵਾਲੀ ਤਾਂ ਨਹੀਂ ਆ ਗਈ। ਕਿਉਂਕਿ ਇਹਨਾਂ 'ਚੋਂ ਜ਼ਰੂਰੀ ਨਹੀਂਗਾ ਕਿ ਅਸੀਂ ਨਹੀਂ ਕਹਿੰਦੇ ਰੱਬ ਕਰੇ ਕੋਈ ਵੀ ਇਹੋ ਜਿਹਾ ਨਾ ਹੋਵੇ। ਹਾਂਜੀ ਹਾਂਜੀ ਹਾਂਜੀ। ਦੋ ਚਾਰ ਇਹੋ ਜਿਹੇ ਹੋਣ। ਹਰੇਕ ਨੂੰ ਆਪਣਾ ਆਪਣਾ ਫਿਕਰ ਹੋਣਾ। ਪਰ ਵਿਕਰਮ ਮਜੀਠੀਆ ਜੇ ਦਾਅਵਾ ਕਰ ਰਿਹਾ ਔਰ ਜੇ ਦਾਅਵਾ ਸੱਚ ਹੈ, ਫਿਰ ਉਸ ਮਾਮਲੇ ਤੇ ਸਰਕਾਰ ਨੂੰ ਖੁਦ ਉਹਦੇ ਨਾਲ ਰਾਬਤਾ ਕਰਨਾ ਚਾਹੀਦਾ। ਭਗਵੰਤ ਮਾਨ ਨੂੰ ਬੁਲਾ ਲੈਣਾ ਚਾਹੀਦਾ ਕਿ ਸਵਾਲ ਭਾਈ ਇਕੱਲੇ ਆਮ ਆਦਮੀ ਪਾਰਟੀ ਦੇ ਇੱਕ MLA ਤੋਂ ਬਣੇ ਮੰਤਰੀ ਦਾ ਨਹੀਂ, ਇਹ ਇਕੱਲੇ ਪੰਜਾਬ ਦੇ ਇੱਕ ਮੰਤਰੀ ਦਾ ਨਹੀਂ, ਇਹ ਸਮੁੱਚੇ ਪੰਜਾਬ ਦਾ ਹੈ, ਕਿਉਂਕਿ ਉਹ ਪੰਜਾਬ ਦੇ ਨੁਮਾਇੰਦੇ ਨੇ ਇਸ ਮੌਕੇ। ਸੋ ਉਸ ਪੰਜਾਬ ਦੇ ਅਕਸ ਨੂੰ ਧਿਆਨ 'ਚ ਰੱਖਦੇ ਆ ਸਰਕਾਰ ਨੂੰ ਖੁਦ ਪਹਿਲ ਕਦਮੀ ਕਰਕੇ ਉਹਨੂੰ ਕੈਬਨਿਟ 'ਚੋਂ ਬਾਹਰ ਕਰ ਦੇਣਾ ਚਾਹੀਦਾ ਔਰ ਵੀਡੀਓ ਜਨਤਕ ਹੋਣ ਤੋਂ ਰੋਕਣੀ ਚਾਹੀਦੀ ਆ। ਤੇ ਪਰ ਉਹ ਤਾਂ ਫੋਨ ਨਹੀਂ ਚੱਕਦੇ, ਕਹਿੰਦੇ ਜੀ ਮੇਰਾ ਵਿਕਰਮ ਮਜੀਠੀਆ ਕਹਿੰਦੇ। ਅੱਛਾ। ਤੇ ਜੇ ਫੋਨ ਨਹੀਂ ਚੱਕਦੇ ਤੇ ਕਹਿੰਦੇ ਜੀ ਮੈਂ ਹਾਲੇ ਨਿਆਣੇ ਦੀ ਐਡਮਿਸ਼ਨ ਵੀ ਕਰਾਉਣੀ ਆ ਜੀ, ਇਸ ਲਈ ਮੈਂ ਪਹਿਲਾਂ ਪੰਗਾ ਨਹੀਂ ਲੈਣਾ ਜੀ। ਇਹ ਤਾਂ ਮੈਨੂੰ ਵੀ ਬੰਟੀ ਰਮਾਣੇ ਵਾਂਗ ਅੰਦਰ ਦੇ ਦੇਣਗੇ ਜੀ। ਜੇ ਉਹ ਨਹੀਂ ਚੱਕਦੇ ਫੋਨ ਔਰ ਵਿਕਰਮ ਮਜੀਠੀਆ ਕਹਿੰਦੇ ਵੀਡੀਓ ਕਲਿੱਪ ਮੈਂ ਪੈਨ ਡਰਾਈਵ ਮੁੱਖ ਮੰਤਰੀ ਨੂੰ ਦੇਣੀ ਆ, ਤੇ ਜੇਕਰ ਉਹ ਪਹੁੰਚ ਨਹੀਂ ਹੁੰਦੀ ਫਿਰ ਵਿਕਰਮ ਮਜੀਠੀਆ ਕੀ ਕਰਨਗੇ? ਕਿ ਖੈਰੇ ਮੰਗ ਕਟਾਰੂ ਚੱਕ ਵਾਲੀ ਵੀਡੀਓ ਮੰਗ ਰਾਜਪਾਲ ਨੂੰ ਸੌਂਪ ਕੇ ਆਉਣਗੇ? ਜੀ ਜੀ। ਜਾਂ ਉਹਦੇ ਵਿੱਚੋਂ ਕੁਝ ਫੋਟੋਆਂ ਸਿਰਫ ਚਿਹਰਾ ਦਿਖੇ, ਮੋਹਰਾ ਦਿਖੇ, ਪਛਾਣ ਹੋਵੇ, ਉਹੀ ਜੀ ਕੋਈ ਫੋਟੋ ਜਨਤਕ ਕਰਨਗੇ? ਕੀ ਕੋਈ ਕਲਿੱਪ ਐਡਿਟ ਕਰਾ ਕੇ ਜਨਤਕ ਕਰਨਗੇ? ਕੀ ਹੋਊਗਾ ਇਹ ਅਗਲਾ ਅਜੇ ਆਉਣਾ ਬਾਕੀ ਹੈ ਔਰ 2 ਜਾਂ 3 ਦਿਨਾਂ 'ਚ ਸਾਫ਼ ਹੋ ਜਾਣਾ। ਤੇ ਇਹਦੇ ਨਾਲ ਪੰਜਾਬ ਸਰਕਾਰ ਦੇ ਅੰਦਰ ਤਸੱਲੀ ਤਾਂ ਮਚੂਗੀ, ਪਰ ਬਸ਼ਰਮਾਂ ਦੀ ਡੁੱਲੀ ਦਾਲ ਕਹਿੰਦੇ ਅਸੀਂ ਤਾਂ ਐਂ ਖਾਂਦੇ ਆ, ਸੋ ਲਿਟ ਖਾਣ। ਤੇ ਇਸ ਲਈ ਜੇ ਪਹਿਲਾਂ ਕਟਾਰੂ ਚੱਕ ਵਾਲੇ ਮਾਮਲੇ ਤੇ ਕੋਈ ਕਾਰਵਾਈ ਕਰ ਲਈ ਹੁੰਦੀ ਤਾਂ ਮੰਨਦੇ ਕਿ ਇਹਨਾਂ ਨੂੰ ਸ਼ਰਮ ਹਿਆ ਹੈ। ਸੋ ਇਸ ਲਈ ਇਹਨਾਂ ਦੀ ਸ਼ਰਮ ਹਿਆ ਦੀ ਉਮੀਦ ਤਾਂ ਨਹੀਂ ਇਹਨਾਂ ਤੋਂ, ਪਰ ਫਿਰ ਵੀ ਜੇਕਰ ਵਿਕਰਮ ਮਜੀਠੀਆ ਦੀ ਗੱਲ 'ਚ ਕੋਈ ਸੱਚਾਈ ਆ ਤੇ ਫਿਰ ਇਹ ਵੱਡੀ ਨਮੋਸ਼ੀ ਵਾਲੀ ਗੱਲ ਆ। ਤੇ ਜੇ ਉਹ ਝੂਠੇ ਦੋਸ਼ ਲਾ ਰਹੇ ਨੇ ਤਾਂ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ। ਬਿਲਕੁਲ ਸ਼ਰਮਾ ਜੀ, ਸਵਾਲ ਤਾਂ ਦੋਨਾਂ ਧਿਰਾਂ ਦੇ ਉੱਤੇ ਹੀ ਹੈ
ਤੇ ਪਰ ਇੱਕ ਧਿਰ ਨੇ ਤਾਂ ਪਹਿਲ ਕਰ ਲਈ ਹੈ, ਹੁਣ ਦੂਜੀ ਧਿਰ ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹਨਾਂ ਦਾ ਪੱਖ ਕੀ ਹੈ ਜਾਂ ਕਹਿਣਾ ਕੀ ਚਾਹੁੰਦੇ ਨੇ। ਪਰ ਅਸਲ ਦੇ ਵਿੱਚ ਤੁਸੀਂ ਦੇਖੋ ਕਿ ਸਿਆਸਤ ਦੇ ਵਿੱਚ ਆਮ ਤੌਰ 'ਤੇ ਸਿਧਾਂਤ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਕਿ ਜਿਹੜਾ ਪਬਲਿਕ ਫਿਗਰ ਹੈ, ਜਿਹੜਾ ਬੰਦਾ ਦੁਨੀਆ ਦੇ ਵਿੱਚ ਵਿਚਰਦਾ, ਉਹਦਾ ਕਰੈਕਟਰ ਜਿਹੜਾ ਉਹਦਾ ਚਰਿੱਤਰ ਹੈ ਉਹ ਸਾਫ਼ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਉਹ ਕਦੇ ਠੱਗੀ ਠੋਰੀ ਨਾ ਮਾਰਦਾ ਹੋਵੇ, ਚੋਰ ਚੱਕਾ ਨਾ ਹੋਵੇ, ਜੂਆ ਨਾ ਖੇਡਦਾ ਹੋਵੇ, ਉਹਦੇ 'ਚ ਹੋਰ ਤਰੀਕਿਆਂ ਦੇ ਜਿਹੜੇ ਸਾਡੇ ਸਮਾਜ ਦੇ ਵਿੱਚ ਇਖਲਾਕੀ ਤੌਰ 'ਤੇ ਚੀਜ਼ਾਂ ਸਵੀਕਾਰ ਨਹੀਂ, ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਉਹਦੇ 'ਚ। ਪਰ ਤੁਸੀਂ ਦੇਖੋ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਐਸੀਆਂ ਚੀਜ਼ਾਂ ਆਉਂਦੀਆਂ ਰਹੀਆਂ ਤੇ ਕਈ ਲੋਕ ਜਿਹੜੇ ਨੀਲੀ ਫਿਲਮ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਜਿਹੜੇ ਲੋਕ ਅਸਲ ਦੇ ਵਿੱਚ ਥੋੜੀ ਛੇਤੀ ਸਿਆਸਤ ਦੇ ਵਿੱਚ ਆਏ ਜਾਂ ਹੋਛੇਪਣ ਚ ਆਏ ਤਾਂ ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਐਕਸੈਸ ਜਿਹੜੇ ਸਿਆਸਤਦਾਨ ਹੁੰਦੇ ਨੇ ਜਾਂ ਜਿਹੜੇ ਕਦੇ ਸਾਬਕਾ ਹੋ ਜਾਂਦੇ ਨੇ ਪਰ ਉਹਨਾਂ ਦਾ ਐਕਸੈਸ ਰਹਿੰਦਾ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਦਾ। ਸੋ ਗਾਹੇ ਬਗਾਹੇ ਉਹ ਜਿਹੜੀਆਂ ਚੀਜ਼ਾਂ ਨੇ ਆਉਂਦੀਆਂ ਰਹਿੰਦੀਆਂ। ਤੁਹਾਨੂੰ ਯਾਦ ਹੋਣਾ ਜਦੋਂ ਅਕਾਲੀ ਦਲ ਚੋਂ ਲੀਡਰ ਛੱਡ ਭੱਜ ਰਹੇ ਸੀ ਤਾਂ ਕਈ ਲੀਡਰ ਇਸੇ ਕਰਕੇ ਨਾਲ ਲੱਗੇ ਰਹੇ ਕਿ ਕਿਤੇ ਸਾਡਾ ਕੁਛ ਸਾਹਮਣੇ ਨਾ ਆ ਜਾਏ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਸੀਗਾ ਮਨ ਦੇ ਵਿੱਚ ਗੱਲ ਕਿ ਖਬਰਾਂ ਕੱਲ ਨੂੰ ਕੀ ਹੋ ਜਾਣਾ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਯੂ ਟਰਨ ਦੀ। ਇੱਕ ਹੋਰ ਯੂ ਟਰਨ ਮਾਰ ਲਿਆ ਸਰਕਾਰ ਨੇ, ਮੰਡੀਆਂ ਬੰਦ ਕੀਤੀਆਂ ਸੀ, ਰੌਲਾ ਪੈ ਗਿਆ, ਵਿਰੋਧ ਵੀ ਹੋਇਆ, ਕਿਸਾਨ ਜਥੇਬੰਦੀਆਂ ਨੇ ਵੀ ਕੀਤਾ, ਹੋਰ ਲੋਕਾਂ ਨੇ ਵੀ ਕੀਤਾ। 213 ਮੰਡੀਆਂ ਪੰਜਾਬ ਸਰਕਾਰ ਨੇ ਮੁੜ ਬਹਾਲ ਕਰਤੀਆਂ ਜੀ। ਬਿਲਕੁਲ ਜੀ, ਖਰੀਦ ਕੇਂਦਰ ਬੰਦ ਕਰਤੇ ਸੀ ਕਿ ਜੀ ਕਿਉਂਕਿ ਇੱਕ ਨਿਯਮ ਹੈ ਪ੍ਰਵੀਨ ਜੀ ਕਿ ਜੇ 2 ਤੋਂ 3 ਦਿਨਾਂ 'ਚ ਮੰਡੀ 'ਚ ਖਰੀਦ ਨਾ ਹੋਵੇ, ਫਸਲ ਨਾ ਆਵੇ ਤਾਂ ਉਹ ਖਰੀਦ ਕੇਂਦਰ ਬੰਦ ਕਰਦੇ। ਔਰ ਵੈਸੇ ਵੀ ਕੁਝ ਖਰੀਦ ਕੇਂਦਰ ਟੈਂਪਰੇਰੀ ਹਵਾਲੇ ਨਾਲ ਹੁੰਦੇ ਨੇ। ਸੋ ਪਰ ਜਦੋਂ ਅਜੇ ਝੋਨੇ ਦੀ ਆਮਦ ਹੋਵੇ ਔਰ ਅਜੇ ਝੋਨਾ ਖੇਤਾਂ 'ਚ ਖੜਾ ਹੋਵੇ, ਕਿਉਂਕਿ ਇਹ ਗੱਲ ਸਪਸ਼ਟ ਹੈ ਕਿ ਪੰਜਾਬ 'ਚ ਜਦੋਂ ਮੀਂਹ ਨੇ ਮਾਰ ਕੀਤੀ ਉਹਦੇ ਕਾਰਨ ਕਈ ਥਾਵਾਂ ਤੇ ਝੋਨਾ ਦੁਬਾਰਾ ਵੀ ਲਾਉਣਾ ਪਿਆ। ਹਾਂਜੀ ਹਾਂਜੀ, ਨਵੇਂ ਸਿਰੇ ਤੋਂ ਲਾਉਣਾ ਪਿਆ। ਸੋ ਇਸ ਲਈ ਇਹ ਸਾਰੇ ਵਰਤਾਰੇ ਨੇ, ਝੋਨਾ ਲੇਟ ਵੀ ਹੋਇਆ ਤੇ ਅਜੇ ਵੀ ਝੋਨੇ ਦੀ ਵਢਾਈ ਰਹਿੰਦੀ ਆ ਕਈ ਥਾਵਾਂ ਦੇ ਉੱਤੇ। ਤੇ ਪਰ ਸਰਕਾਰ ਨੇ ਮਤਲਬ ਕਰੀਬ 1560 ਦੇ ਕਰੀਬ ਜਿਹੜੇ ਖਰੀਦ ਕੇਂਦਰ ਸੀ, ਮੰਡੀਆਂ ਸੀ ਛੋਟੀਆਂ ਟੈਂਪਰੇਰੀ, ਉਹ ਸਾਰੇ ਬੰਦ ਕਰਤੀਆਂ। ਹੁਣ 1560 ਦੇ ਕਰੀਬ ਦੇ ਵਿੱਚੋਂ 213 ਬਹਾਲ ਕੀਤੀਆਂ ਨੇ ਦੁਬਾਰਾ। 14 ਜ਼ਿਲ੍ਹਿਆਂ 'ਚ 213 ਖਰੀਦ ਕੇਂਦਰ ਮੁੜ ਕੇ ਬਹਾਲ ਕੀਤੇ ਨੇ ਜੀ। ਬੇਸ਼ੱਕ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਮੌਕੇ ਤੱਕ 172.54 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਜਾ ਚੁੱਕਿਆ ਹੈ। 172.54 ਲੱਖ ਤੇ ਇਹ ਕਰੀਬ ਜਿਹੜਾ ਟਾਰਗੇਟ ਹੈ, ਬੇਸ਼ੱਕ ਐਕਤੀ ਝੋਨੇ ਦਾ ਝਾੜ ਬਹੁਤ ਚੰਗਾ ਹੋਇਆ, ਹਾਂਜੀ ਹਾਂਜੀ, ਪਰ ਤਾਂ ਵੀ ਅਜੇ ਜਿਹੜਾ ਟਾਰਗੇਟ ਸੀ ਉਹ ਤੋਂ 10 ਲੱਖ ਮੀਟ੍ਰਿਕ ਟਨ ਘੱਟ ਹੈ ਜੀ। ਤੇ ਇਸ ਤੋਂ ਪਹਿਲਾਂ ਹੀ ਤੁਸੀਂ ਇਹ ਸਥਿਤੀ 'ਚ ਆ ਗਏ ਕਿ ਧੱਕੇ ਨਾਲ ਬੰਦ ਕਰਕੇ ਬੋਲੀ ਬਿਸਤਰਾ ਚੱਕ ਕੇ ਤੁਰਦੇ ਬਣੋ। ਤੇ ਫਿਰ ਜਥੇਬੰਦੀਆਂ 'ਚ ਵੀ ਰੋਸ ਆਇਆ, ਕਿਸਾਨਾਂ 'ਚ ਵੀ ਰੋਸ ਆਇਆ, ਆੜ੍ਹਤੀਆਂ 'ਚ ਵੀ ਰੋਸ ਆਇਆ ਤੇ ਉਹਦਾ ਅਸਰ ਦੇਖਣ ਨੂੰ ਮਿਲਿਆ ਕਿ ਫਿਰ 1560 ਦੇ ਵਿੱਚੋਂ 213 14 ਜ਼ਿਲ੍ਹਿਆਂ ਦੀਆਂ ਤੁਰੰਤ ਬਹਾਲ ਕੀਤੀਆਂ ਤੇ ਇਹ 'ਚੋਂ ਸਭ ਤੋਂ ਵੱਧ ਫਿਰ ਸੰਗਰੂਰ ਖੇਤਰ ਦੀਆਂ 58 ਖਰੀਦ ਕੇਂਦਰ ਬਹਾਲ ਕੀਤੇ ਜੀ। ਠੀਕ ਹੈ ਜੀ। 58 ਖਰੀਦ ਕੇਂਦਰ ਸੰਗਰੂਰ ਦੇ, 39 ਬਰਨਾਲੇ ਦੇ, 39 ਮੋਗੇ ਦੇ, ਫਰੀਦਕੋਟ ਦੇ 32, ਜਲੰਧਰ ਦੇ 23 ਖਰੀਦ ਕੇਂਦਰ, ਬਠਿੰਡੇ ਦੇ 8, ਮੁਕਤਸਰ ਸਾਹਿਬ ਦੇ 4, ਮਰੇਲਕੋਟਲਾ ਦੇ 3, ਹੁਸ਼ਿਆਰਪੁਰ ਦੇ 2, ਫਿਰ ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੇ ਰੋਪੜ ਦਾ ਇੱਕ ਖਰੀਦ ਕੇਂਦਰ ਮੁੜ ਕੇ ਬਹਾਲ ਕੀਤਾ, ਜਿਹੜੇ ਬੰਦ ਕਰਨ ਦੇ ਹੁਕਮ ਦਿੱਤੇ ਸੀ। ਸੋ ਇਸ ਲਈ ਅਜੇ ਝੋਨੇ ਦੀ ਆਮਦ ਹੈਗੀ ਹੈ ਜੀ, ਜਿਵੇਂ 10 ਲੱਖ ਮੀਟ੍ਰਿਕ ਟਨ ਤੱਕ ਦਾ ਅਜੇ ਬੈਕਲੌਗ ਪਿਆ ਹੈ, ਜਿਹੜਾ ਮਤਲਬ ਕਿ ਜਿੰਨਾ ਟੀਚਾ ਮਿਥਿਆ ਗਿਆ ਉਹ ਆਉਣਾ ਹੈ ਤੇ ਇਹ ਤੋਂ ਵੱਧ ਆਉਣ ਦੀ ਉਮੀਦ ਹੈ ਅਜੇ। ਸੋ ਇਸ ਲਈ ਕਈ ਮੰਡੀਆਂ 'ਚ ਪਹੁੰਚ ਗਿਆ ਜੇ ਉਹ ਖਰੀਦ ਦੇ ਰਿਕਾਰਡ 'ਚ ਨਹੀਂ ਚੜਿਆ, ਕਈਆਂ ਦੀ ਵਢਾਈ ਹੋ ਰਹੀ ਹੈ। ਸੋ ਦੀਵਾਲੀ ਦੇ ਕਾਰਨ ਵੀ 2-3 ਦਿਨ ਅੱਗੇ ਪਿੱਛੇ ਪੈ ਜਾਂਦਾ ਹੈ ਕਿਉਂਕਿ ਤਿਉਹਾਰ ਹੁੰਦਾ, ਸੋ ਪਰਿਵਾਰ ਉਧਰ ਵੀ ਰੁੱਝ ਜਾਂਦੇ ਨੇ। ਸੋ ਇਸ ਲਈ ਅਜੇ ਇਹ ਖਰੀਦ ਕੇਂਦਰ ਬੰਦ ਕੀਤੇ ਸੀ ਜਿਹੜੇ ਸਰਕਾਰ ਨੇ, ਉਹ ਦਬਾਅ ਹੇਠ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇੱਕ ਹੋਰ ਯੂ ਟਰਨ ਤੁਸੀਂ ਕਹਿ ਸਕਦੇ ਹੋ, ਮਤਲਬ ਫੈਸਲਾ ਲੈਣ ਤੋਂ ਪਹਿਲਾਂ ਸਮੀਖਿਆ ਨਹੀਂ ਕਰਦੇ, ਬਾਅਦ ਚੋਂ ਫਿਰ ਸਮਝ ਆਉਂਦੀ ਹੈ ਕਿ ਅੱਛਾ ਗਲਤ ਹੋ ਗਿਆ, ਫਿਰ ਠੀਕ ਕਰ ਲਓ। ਮਤਲਬ ਪਹਿਲਾਂ ਹੀ ਗਲਤੀ ਨੂੰ ਦੇਖ ਲਓ ਕਿ ਗਲਤ ਤਾਂ ਨਹੀਂ ਕਰਨ ਜਾ ਰਹੇ। ਸੋ ਇਸ ਲਈ ਖੋਰ ਯੂ ਟਰਨ ਸੀ ਜੀ, ਜਿਹਨੂੰ ਸਰਕਾਰ ਨੇ ਸੁਧਾਰਿਆ, ਅੱਧ ਪਚੱਧਾ ਹੀ ਸੁਧਾਰਿਆ, ਚਾਹੇ ਸੁਧਾਰਿਆ। ਸਰਕਾਰ ਦੇ ਸਮਰਥਕ ਕਹਿਣਗੇ ਕਿ ਸਰਕਾਰ ਇੰਨੀ ਕੁ ਲਚਕੀਲੀ ਹੈ ਕਿ ਗੱਲ ਮੰਨ ਜਾਂਦੀ ਹੈ। ਪਰ ਹਾਂਜੀ, ਪਰ ਇਹਦਾ ਇੱਕ ਮਤਲਬ ਇਹ ਵੀ ਬਣਦਾ ਕਿ ਸਰਕਾਰ ਨੇ ਜੋ ਵੀ, ਜਿਵੇਂ ਤੁਸੀਂ ਤਿਆਰੀ ਦੀ ਗੱਲ ਕਹੀ ਹੈ ਜਾਂ ਜਿਵੇਂ ਤੁਸੀਂ ਪੂਰਾ ਜਾਇਜ਼ਾ ਲੈਣ ਦੀ ਗੱਲ ਕਹੀ ਹੈ, ਉਹਦੇ 'ਚ ਕੱਚੀ ਰਹਿ ਗਈ ਕਿਤੇ ਨਾ ਕਿਤੇ ਸਰਕਾਰ, ਹਰ ਮਾਮਲੇ ਦੇ ਵਿੱਚ ਹੀ। ਕਈ ਮਾਮਲਿਆਂ 'ਚ ਯੂ ਟਰਨ ਆਪਾਂ ਦੇਖਿਆ। ਪਰ ਸ਼ਰਮਾ ਜੀ, ਝੋਨੇ ਦੀ ਫਸਲ ਨੂੰ ਹੜ੍ਹਾਂ ਨੇ ਵੀ ਮਾਰ ਪਾਈ ਤੇ ਝੋਨੇ ਦੀ ਫਸਲ ਦੀ ਜਦੋਂ ਵਾਢੀ ਚੱਲ ਰਹੀ ਸੀ ਉਦੋਂ ਵੀ ਮੀਂਹ ਪੈ ਗਿਆ ਤੇ ਉਹਨੇ ਵੀ ਵਾਢੀ ਜਿਹੜੀ ਪਛੜ ਗਈ ਤੇ ਮੰਡੀਆਂ ਬੰਦ ਕਰਨ ਵਾਲਾ ਤਾਂ ਜਿਹੜਾ
ਫਰਮਾਨ ਸੀਗਾ ਉਹਨੂੰ ਤਾਂ ਕਿਸੇ ਵੀ ਤਰੀਕੇ ਨਾਲ ਸਵੀਕਾਰ ਕਰਨਾ ਔਖਾ ਸੀਗਾ। ਤੇ ਆਪਾਂ ਜਾਂਦੇ ਗੱਲ ਕਰੀਏ ਝੋਨੇ ਦੀ ਕੋਈ, ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦਾ ਜਿਹੜਾ ਝੋਨਾ ਵਿਕਦਾ ਸੀ ਉਹ ਸਿਲਸਿਲਾ ਜਾਰੀ ਹੈ। ਵਿਜੀਲੈਂਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਜੀ। ਹਾਂ ਬਿਲਕੁਲ ਜੀ, ਅਸਲ 'ਚ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਅਚਾਨਕ ਮੰਡੀਆਂ 'ਚ ਝੋਨਾ ਵੱਧ ਆਇਆ ਜੀ। ਖਾਸ ਕਰਕੇ ਉਹਨਾਂ ਮੰਡੀਆਂ ਦਾ ਹਵਾਲਾ ਆਇਆ ਜਿਹੜੇ ਖਰੀਦ ਕੇਂਦਰ ਅਗਲੇ ਦਿਨ ਤੋਂ ਬੰਦ ਹੋਣੇ ਸੀ। ਠੀਕ ਹੈ ਜੀ। ਮਤਲਬ ਸਰਕਾਰ ਨੇ 11 ਨਵੰਬਰ ਸ਼ਾਮ ਨੂੰ ਕੁਝ ਖਰੀਦ ਕੇਂਦਰ ਬੰਦ ਕਰਤੇ ਸੀ, ਪਰ ਕਹਿੰਦੇ ਜੀ ਕਿ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਜਿਨ੍ਹਾਂ ਨੂੰ ਬੰਦ ਕਰਨ ਦਾ ਆਰਡਰ ਸੀ ਉਹਨਾਂ 'ਚ ਮਤਲਬ 4.5 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਆ ਕੇ ਵਿਕ ਗਿਆ। 4.7 ਲੱਖ ਟਨ ਝੋਨੇ ਦੀ ਸਰਕਾਰੀ ਖਰੀਦ ਹੋਈ ਹੈ, ਜਿਹੜੀ ਤਕਰੀਬਨ 1 ਲੱਖ ਟਨ ਜ਼ਿਆਦਾ ਹੈ ਰੂਟੀਨ ਤੋਂ। ਠੀਕ ਹੈ ਜੀ। ਉਸ ਦਿਨ ਇੱਕ ਤਾਂ ਦੀਵਾਲੀ ਦਾ ਦਿਨ ਹੋਵੇ, ਤਿਉਹਾਰ ਦਾ ਦਿਨ ਹੋਵੇ ਉਦਣ, ਤੇ ਇਸ ਲਈ ਇਹਨੇ ਸ਼ੰਕੇ ਸ਼ੋਭੇ ਪੈਦਾ ਕੀਤੇ। ਤੇ ਜਦੋਂ ਪੜਤਾਲ ਜਾਂਚ ਹੋਈ ਤਾਂ ਕਹਿੰਦੇ ਕਿ ਉਹੀ ਵਰਤਾਰਾ ਚੱਲਦਾ ਜੀ ਕਿ ਆੜਤੀਏ ਜਾਂ ਬੜੀਆਂ ਧਿਰਾਂ ਗਵਾਂਢੀ ਸੂਬਿਆਂ ਤੋਂ ਉੱਥੋਂ ਝੋਨਾ ਖਰੀਦ ਲੈਂਦੀਆਂ ਨੇ ਜਿੱਥੇ MSP ਤੇ ਖਰੀਦ ਨਹੀਂ ਹੁੰਦੀ, ਤੇ ਉੱਥੋਂ ਕਹਿੰਦੇ 800 ਤੋਂ ਲੈ ਕੇ 1100 ਰੁਪਏ ਕੁਇੰਟਲ ਤੱਕ ਖਰੀਦ ਲਿਆਉਂਦੀਆਂ ਨੇ ਤੇ ਇੱਥੇ ਲਿਆ ਕੇ ਫਿਰ MSP ਤੇ ਵੇਚ ਕੇ ਆਪਣੀ ਮੋਟੀ ਕਮਾਈ ਕਰ ਲੈਂਦੀਆਂ ਨੇ। ਔਰ ਇਸ ਵਾਰ ਇਹ ਵੀ ਚਰਚਾ ਚੱਲੀ ਹੈ ਕਿ ਜੰਮੂ ਵਾਲੇ ਖੇਤਰ ਤੋਂ ਵੀ ਦਾਖਲ ਹੋਇਆ ਹੈ। ਅੱਛਾ। ਪਠਾਨਕੋਟ ਵਾਲੀਆਂ ਮੰਡੀਆਂ 'ਚ ਵੀ ਵਿਕਣ ਦੀਆਂ ਚਰਚਾਵਾਂ ਆਈਆਂ। ਸੋ ਇਸ ਲਈ ਇਹਦੇ ਉੱਤੇ ਹੁਣ ਵਿਜੀਲੈਂਸ ਦੀ ਨਜ਼ਰ ਆ, ਉਹਨੇ ਪੜਚੋਲ ਸ਼ੁਰੂ ਕੀਤੀ ਹੈ। ਇਹਦੇ ਨਾਲ ਆੜਤੀਆਂ ਨੂੰ ਵੀ ਕਈਆਂ ਨੂੰ ਫਿਕਰ ਹੈ, ਕਈਆਂ ਦੇ ਜਿਨ੍ਹਾਂ ਦੇ ਖਾਤਿਆਂ ਰਾਹੀਂ ਆਇਆ ਵਿਕੀ ਹੈ ਉਹਨਾਂ ਨੂੰ ਵੀ ਫਿਕਰ ਹੈ, ਕਿਉਂਕਿ ਅੱਜ ਕੱਲ੍ਹ ਡਾਟਾ ਚੜਿਆ ਹੋਇਆ ਪ੍ਰਵੀਨ ਜੀ ਕਿ ਕਿੰਨੇ ਏਕੜ ਕਿਹਦੇ ਨਾਂ ਤੇ ਜ਼ਮੀਨ ਬੋਲਦੀ ਹੈ ਤੇ 1 ਏਕੜ 'ਚੋਂ ਕਿੰਨਾ ਝੋਨਾ ਨਿਕਲਣਾ ਉਹਦੀ ਐਵਰੇਜ ਹੈਗੀ ਹੈ। ਸੋ ਇਸ ਹਵਾਲੇ ਨਾਲ ਪਰ ਇਹ ਹੈਰਾਨੀ ਵਾਲੀ ਗੱਲ ਸੀਗੀ ਕਿ ਦੀਵਾਲੀ ਵਾਲੇ ਦਿਨ ਜਿਹੜਾ ਵੱਧ ਮਾਤਰਾ 'ਚ ਆਇਆ ਉਹਨੇ ਸ਼ੰਕੇ ਸ਼ੋਭੇ। ਬੇਸ਼ੱਕ ਮੰਡੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀਆਂ ਮੰਡੀਆਂ 11 ਤਰੀਕ ਨੂੰ ਬੰਦ ਕਰਦੀਆਂ ਤੁਸੀਂ ਗੱਲਾਂ ਕਰਦੇ ਹੋ, ਉਹਨਾਂ ਦੇ ਹੁਕਮ ਤਾਂ 12 ਤਰੀਕ ਤੱਕ ਨਹੀਂ ਮਿਲੇ, ਮੰਡੀਆਂ 'ਚ ਪਹੁੰਚੇ ਨਹੀਂ ਤਾਂ ਅਗਲੇ ਨੇ ਖਰੀਦ ਕਰ ਲਈ। ਸੋ ਪਰ ਹੁਣ ਸਵਾਲ ਇਹ ਹੈ ਕਿ ਖਰੀਦ ਕੀ ਉਹ ਪੰਜਾਬ ਦਾ ਝੋਨਾ ਸੀ, ਪੰਜਾਬ ਦੇ ਕਿਸਾਨਾਂ ਦਾ ਝੋਨਾ ਸੀ, ਜਾਂ ਗਵਾਂਢੀ ਹੋਰਨਾਂ ਸੂਬਿਆਂ ਤੋਂ ਆ ਕੇ ਪੰਜਾਬ 'ਚ ਵਿਕਿਆ। ਸੋ ਕਈ ਵਾਰ ਇਸੇ ਗੱਲ ਨੂੰ ਲੈ ਕੇ ਜਥੇਬੰਦੀਆਂ ਫਿਕਰਮੰਦ ਰਹੀਆਂ ਕਿ ਜਦੋਂ ਏਦਾਂ ਬਾਹਰ ਵਾਲਾ ਝੋਨਾ ਆ ਕੇ ਵਿਕ ਜਾਂਦਾ ਤੇ ਬਾਅਦ ਚੋਂ ਕੇਂਦਰ ਨੇ ਕਹਿਣਾ ਜੀ ਕਿ ਹੁਣ ਤਾਂ ਸਾਡਾ ਕੋਟਾ ਪੂਰਾ ਹੋ ਗਿਆ, ਅਸੀਂ ਬੰਦ ਕਰਦੇ ਹਾਂ ਖਰੀਦ, ਤੇ ਪੰਜਾਬ ਦਾ ਜੇ ਵਧਾਈ ਰਹਿੰਦੀ ਹੋਵੇ। ਹਾਂਜੀ ਹਾਂਜੀ ਬਿਲਕੁਲ। ਜਥੇਬੰਦੀ ਵੀ ਇਸ ਗੱਲ ਤੇ, ਕਿਸਾਨ ਅੰਦੋਲਨ ਦੇ ਦੌਰਾਨ ਵੀ ਨਾਕੇ ਕਿੰਨੇ ਇਲਾਕੇ ਰੋਕਿਆ ਗਿਆ ਸੀਗੀ। ਸੋ ਇਹ ਉਸੇ ਤਰ੍ਹਾਂ ਦਾ ਇੱਕ ਵਾਰ ਵਰਤਾਰਾ ਫਿਰ ਸਾਹਮਣੇ ਆ ਰਿਹਾ ਤੇ ਪਰ ਇਹਦੇ ਵਿੱਚ ਸਾਡੇ ਸਿਸਟਮ ਦੀ, ਸਰਕਾਰਾਂ ਦੀ ਨਲਾਇਕੀ ਹੈ, ਨਾ ਕਿ ਕਿਸਾਨਾਂ ਦੀ। ਸ਼ੁਰੂਆਤੀ ਦੌਰ ਦੇ ਵਿੱਚ ਨਾਕੇਬੰਦੀ ਕੀਤੀ ਸੀ ਪੰਜਾਬ ਪੁਲਿਸ ਨੇ, ਪਰ ਉਸ ਤੋਂ ਬਾਅਦ ਇਸ ਮਾਮਲੇ 'ਚ ਕੋਈ ਤਾਇਦ ਜਿਹੜਾ ਉਹ ਨਹੀਂ ਕੀਤਾ ਗਿਆ ਜਾਂ ਕੋਈ ਪੈਰਵਾਈ ਕੋਈ ਨਹੀਂ ਦਿਖਾਈ ਗਈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।